ਸਿਆਲਕੋਟ ਦੇ ਵਿੱਚ ਜੋ ਇਸ ਟਾਈਮ ਬੁਹਰਾਨ ਚੱਲ ਰਿਹਾ ਨੇ ਲਾਈਟ ਦਾ, ਲੋਡ ਸ਼ੈਡਿੰਗ ਦਾ, ਉਹ ਹੀਰੋ ਹੋ ਗਿਆ ਵੇ, ਹੀਰੋ ਹੋ ਗਿਆ ਵੇ। ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤੇ ਹੁਣ ਵੀ ਇਹ ਵੀਡੀਓ ਬਣਾਉਣ ਡਿਆ ਵਾਂ। ਪਿਛਲੇ 7 ਦਿਨਾਂ ਦੀ ਗੱਲ ਕਰੀਏ ਨਾ ਤੇ 7 ਦਿਨਾਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ 2 ਘੰਟੇ ਲਾਈਟ ਆਉਂਦੀ ਹੈ ਤੇ 2 ਘੰਟੇ ਲਾਈਟ ਗਾਇਬ ਰਹਿੰਦੀ ਹੈ। ਇਹ ਇੱਕ ਰੂਟੀਨ ਬਣ ਗਈ ਆਵੇ। ਤੇ ਜਿਹੜੀ ਲਾਸਟ ਨਾਈਟ ਗੁਜ਼ਰੀ ਹੈ, ਪਿਛਲੀ ਰਾਤ ਜਿਹੜੀ ਲੰਘੀ ਹੈ, ਉਸ ਰਾਤ ਨੂੰ ਵੀ ਲਾਈਟ ਬਿਲਕੁਲ ਵੀ ਨਹੀਂ ਆਈ ਹੈ। ਤਕਰੀਬਨ 12:30 ਲਾਈਟ ਗਈ ਹੈ ਤੇ ਸਵੇਰ ਫਜਰ ਵੇਲੇ, ਫਜਰ ਦੀ ਜਦੋਂ ਜਮਾਤ ਨਾਲ ਨਮਾਜ਼ ਪੜ੍ਹ ਰਹੇ ਹਾਂ ਉਦੋਂ ਵੀ ਲਾਈਟ ਨਹੀਂ ਸੀ ਹੋਈ ਹੈ। ਇਹ ਗਰਮੀ ਨਹੀਂ ਆਈ ਹੈ ਤੇ ਆਈ ਡੋਂਟ ਨੋ, ਸਾਨੂੰ ਨਹੀਂ ਪਤਾ ਹੈ ਕਿ ਲਾਈਟ ਕਿਉਂ ਜਾਂਦੀ। ਹਾਂਜੀ ਆਪ ਸਾਹਿਬ, ਲਾਈਟ ਦੇ ਬਾਰੇ 'ਚ ਕੋਈ ਤੁਹਾਨੂੰ ਇਨਫੋਰਮੇਸ਼ਨ ਹੈ? ਲਾਈਟ ਵੈਸੇ ਤਾਂ ਘੰਟਾ 2 ਜਿਹੜੀ ਰੋਜ਼ਾਨਾ ਦੀ ਬੁਨਿਆਦ ਤੇ 8 ਘੰਟੇ ਜਾਂਦੀ ਰਹਿੰਦੀ, ਉਹ ਲਹਿਦਾ ਤੇ ਹਫਤੇ 'ਚ 1-2 ਦਿਨ ਸਾਨੂੰ ਕਿਹਾ ਜਾਂਦਾ ਕਿ ਪਰਮਿਟ ਹੈ। ਅੱਜ ਪੂਰੀ ਦਿਹਾੜੀ ਤੋਂ ਗੱਲ ਨਹੀਂ ਕਰਨੀ, ਉਹ ਬੱਤੀ ਆਉਂਦੀ ਹੈ ਸ਼ਾਮ ਨੂੰ। ਤੇ ਸਮਝ ਨਹੀਂ ਆ ਰਹੀ, ਲਾਈਟ ਦੀ ਇੰਨੀ ਲਾਗਤ ਵੀ ਨਹੀਂ ਹੈ ਹਾਲੇ ਦੇ ਹਿਸਾਬ ਨਾਲ, ਕੰਜ਼ੰਪਸ਼ਨ ਨਹੀਂ ਹੈ ਇੰਨੀ। ਹਲੇ ਸਰਦੀਆਂ ਵਾਲਾ ਮਾਹੌਲ ਚੱਲਣ ਡਿਆ, ਪੱਖੇ ਮਾੜੇ ਮੋਟੇ ਕਿਧਰੇ ਲੱਗੇ ਨੇ, ਲੇਕਿਨ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਸ਼ੋਅ ਕਰ ਰਹੇ ਨੇ ਜਿਵੇਂ ਗਰਮੀਆਂ ਨੇ। ਮੈਨੂੰ ਲੱਗਦਾ ਹੈ ਗਰਮੀਆਂ ਦਾ ਵੱਡਾ ਅਲਰਟ ਜਾਰੀ ਹੋ ਰਿਹਾ ਕਿ ਇਹ ਗਰਮੀਆਂ ਜਿਹੜੀਆਂ ਨੇ ਤੁਸੀਂ ਆਪਣਾ ਬੰਦੋਬਸਤ ਕਰ ਲਓ, ਸੋਲਰ ਜੋਗੇ ਹੱਥ ਲਵਾ ਲਓ। ਇਸ ਗਰਮੀਆਂ ਨੇ ਲਾਈਟ ਬਹੁਤ ਜ਼ਿਆਦਾ ਤੰਗ ਕਰਨਾ। ਐਤਕੀ ਗਰਮੀਆਂ ਜਿਹੜੀਆਂ ਨਾ, ਗਰਮੀਆਂ ਤੁਹਾਡੀਆਂ ਬਹੁਤ ਔਖੀਆਂ ਲੰਘਣੀਆਂ ਨੇ, ਜਿਹੜੀ ਸਿੱਧੀ ਗੱਲ ਹੈ, ਕਿਉਂਕਿ ਉਹਨਾਂ ਪਹਿਲਾਂ ਹੀ ਵਾਨ ਕਰ ਛੱਡਿਆ ਹੋਵੇ ਤੁਹਾਨੂੰ। ਤੇ ਬਿਹਤਰ ਇਹੀ ਹੈ ਕੋਈ ਸੋਲਰ ਲਵਾ ਲਵੋ, ਕਿਉਂਕਿ ਸੋਲਰ ਤੋਂ ਬਗੈਰ ਬਿਲਕੁਲ ਵੀ ਗੁਜ਼ਾਰਾ ਨਹੀਂ ਹੈ। ਭਰਾ ਨੇ ਉਹ ਆਉਂਦੇ ਨੇ, ਆਂਦੇ ਗਰਮੀਆਂ 'ਚ ਅੱਗੇ ਹੀ ਆਂਦੇ ਨੇ ਨਹੀਂ ਆਉਣਾ, ਤੇ ਹੁਣ ਉਹਨਾਂ ਨੂੰ ਹੋਰ ਡਰ ਪੈ ਕੇ ਪੁੱਛਦੇ ਫਿਰਦੇ ਨੇ ਕਿ ਯਾਰ ਲਾਈਟ ਦੀ ਕੀ ਸੂਰਤ ਹਾਲ ਹੈ, ਕੀ ਸੂਰਤ ਹਾਲ। ਤੇ ਹਲੇ ਤੱਕ ਸੂਰਤ ਹਾਲ ਸਾਨੂੰ ਵੀ ਨਹੀਂ ਭਰਾਵਾ ਸਮਝ ਆ ਰਹੀ। ਤੇ ਛੁੱਟੀ ਆਉਣਾ ਤੇ ਸੋਚ ਸਮਝ ਕੇ ਆਇਓ। ਬਿਹਤਰ ਇਹ ਹੈ ਕਿ ਹੁਣ ਗਰਮੀਆਂ 'ਚ ਤੁਸੀਂ ਨਾ ਆਓ। ਜਿੰਨੀ ਕੁ ਗਰਮੀ ਤੁੰਨ ਮੁੰਨ 52 ਗਰਮੀ ਪੈਣੀ ਹੈ ਨਾ ਪਾਕਿਸਤਾਨ 'ਚ, ਕਿਉਂਕਿ ਮੌਸਮ ਮਹਿਕਮੇ ਮੌਸਮੀ ਆਦਮ ਵੀ ਦੱਸ ਰਿਹਾ ਕਿ ਐਤਕੀ 45 ਦਾ ਹਿੱਸਾ ਸਕੂਨ ਨਾਲ ਟੱਚ ਹੋਏਗਾ ਸਿਆਲਕੋਟ ਆਸੇ ਪਾਸੇ। ਹਾਂਜੀ, ਤੇ ਬਸ ਅੱਲਾ ਖੈਰ ਰੱਖੇ। ਤੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਰਾਏ ਦਿਓ। ਟ੍ਰਾਂਸਫਾਰਮਰ ਦੀਆਂ ਖੈਰਾਂ ਮਨਾਓ ਆਪਣੇ ਦੀਆਂ, ਬਾਕੀ ਸਾਡੇ ਨੂੰ ਚੋਂ ਜੀ ਬਸ ਉਹਨੂੰ ਪਤਾ ਲੱਗ ਗਿਆ ਕਿ ਹਰ ਪਾਸੇ ਹੀ ਇੰਜ ਗਰਮੀ ਆ ਗਈ ਹੈ ਤੇ ਬਸ ਹੁਣ ਆਪਣਾ ਜਿਹੜਾ ਕੰਮ ਹੈ ਉਹ ਕਰਨਾ ਛੱਡ ਦਿਓ। ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਲਾਈਟ ਕਿਉਂ ਜਾਣ ਡਈ ਹੈ, ਕੀ ਵਜ੍ਹਾ ਵੇ। ਰੱਬ ਰੱਖ।